जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਜਿਹਨਾਂ ਤੋਂ ਤੁਸੀਂ ਸਾਰੇ ਇੰਸ਼ੋਰੈਂਸ ਨੀਡਸ ਕਰ ਸਕਦੇ ਹੋ। ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਅਤੇ ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ। ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਵੀ ਲੈ ਸਕਦੇ ਹੋ। ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ 10% ਆਫ ਕੂਪਨ ਕੋਡ 1313 ਦੇ ਨਾਲ ਮਿਲੂਗਾ। ਅਤੇ ਇੱਦਾਂ ਹੀ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਕੱਲ ਜੀ ਧੰਨਵਾਦ ਬਾਨੀ। ਔਰ ਨਿਗਾਹ ਮਾਰਦੇ ਆ ਕੁਛ ਆਲੇ ਦੁਆਲੇ ਦੇ ਉੱਤੇ। ਵੈਸੇ ਤਾਂ ਵੱਡੀਆਂ ਜਿਹੜੀਆਂ ਖਬਰਾਂ ਨੇ ਉਹਦੇ ਵਿੱਚ ਇਹੀ ਹੈ ਜੀ, ਤਕਰੀਬਨ 3 ਦਿਨ ਹੋ ਗਏ ਆ ਜਿਹੜੇ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਜਿਹੜਾ ਜੀ ਉਹ ਮੀਂਹ ਪੈਂਦਿਆਂ ਨੂੰ, ਜਿਹੜੇ ਅਜੇ ਕਿਉਂਕਿ ਅਕਤੂਬਰ ਸਟਾਰਟ ਹੋਣਾ ਆ, ਸਤੰਬਰ ਦੇ ਲਾਸਟ ਦਿਨ ਜਿਹੜੇ ਆ ਜੀ ਚੱਲ ਰਹੇ ਆ, ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫ਼ ਜਿਹੜੀ ਆ ਉਹ ਪੈ ਵੀ ਗਈ ਹੈ, ਸਨੋ ਪੈ ਗਈ ਹੈ, ਜਿਹਦੀ ਵਜ੍ਹਾ ਕਰਕੇ ਜਿਹੜਾ ਰੋਹਤਾਂਗ ਤੇ ਇਹਦੇ ਨੇੜਲੇ ਜਿਹੜੇ ਇਲਾਕੇ ਨੇ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਫਸੇ ਹੋਏ ਆ। ਕੌਕਸਰ ਦੇ ਵਿੱਚ 120, ਮੜੀ ਤੇ ਰੋਹਤਾਂਗ ਤੋਂ ਕੁਛ ਵਿਅਕਤੀ ਜਿਹੜੇ ਆ ਜੀ ਉਹਨਾਂ ਨੂੰ ਕੱਢਿਆ ਗਿਆ ਹੈ। ਜਿਹੜੀ ਮਨਾਲੀ ਵਾਲੀ ਸੜਕ ਆ ਜੀ ਉਹ ਕੱਲ ਬੰਦ ਹੋ ਗਈ। ਜਿਹੜੀਆਂ ਢਿੱਗਾਂ ਸੀਗੀਆਂ ਉਹ ਡਿੱਗਣ ਦੇ ਨਾਲ, ਜਿਹੜੇ ਮਾਹਰ ਨੇ ਉਹਨਾਂ ਦੀਆਂ ਲਗਾਤਾਰ ਚੇਤਾਵਨੀਆਂ ਦੇ ਬਾਵਜੂਦ, ਜਿਵੇਂ ਪਹਾੜ ਨੇ ਉਹਨਾਂ ਨੂੰ ਵੱਢਿਆ ਗਿਆ ਪਿਛਲੇ ਸਮੇਂ ਦੇ ਦੌਰਾਨ, ਚਾਹੇ ਉਹ ਉੱਤਰਾਖੰਡ ਹੈ, ਚਾਹੇ ਉਹ ਕੇਰਲਾ ਹੈ, ਚਾਹੇ ਉਹ ਹਿਮਾਚਲ ਹੈ, ਇਹਨਾਂ ਦੇ ਵਿੱਚ ਇਹਨੇ ਕਿਤੇ ਨਾ ਕਿਤੇ ਵੱਡੀ ਜਿਹੜੀ ਡਿਸਟਰਬੈਂਸ ਹੈ ਉਹ ਪੈਦਾ ਕੀਤੀ ਹੈ। ਲਗਾਤਾਰ ਢਿੱਗਾਂ ਜਿਹੜੀਆਂ ਉਹ ਡਿੱਗਣ ਦੇ ਨਾਲ ਆਵਾਜਾਈ ਦੇ ਵਿੱਚ ਵੱਡੇ ਵਿਘਨ ਜਿਹੜੇ ਆ ਉਹ ਪੈ ਰਹੇ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਨੁਕਸਾਨ ਜਿਹੜਾ ਉਹ ਹੋ ਰਿਹਾ, ਉਹਦੀਆਂ ਥਾਂ ਥਾਂ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ। ਇੱਥੇ ਲਗਾਤਾਰ ਜਿਹੜਾ ਪੈ ਰਿਹਾ ਮੀਂਹ ਹੈ, ਜਿਹੜੀ ਝੋਨੇ ਦੀ ਫਸਲ ਹੈ, ਕਿਉਂਕਿ ਜਿਹੜੀ ਝੋਨਾ ਸੀਗਾ ਜੀ ਇਹਦੇ ਤਕਰੀਬਨ ਦਾਣਾ ਜਿਹੜਾ ਜੀ ਉਹ ਪੈ ਗਿਆ, ਉਹਦੇ ਕਰਕੇ ਭਾਰਾ ਹੋ ਜਾਂਦਾ ਬੂਟਾ ਜਦੋਂ ਨਿਸਰ ਪੈਂਦਾ ਝੋਨਾ, ਤੇ ਉਹਦੇ ਨਾਲ ਹੁਣ ਮੀਂਹ ਪੈਣ ਦੇ ਨਾਲ ਇਹ ਡਿੱਗ ਪਿਆ ਬਹੁਤ ਸਾਰੇ ਥਾਵਾਂ ਦੇ ਉੱਤੇ। ਨਰਮਾ ਪੱਟੀ ਦੇ ਵਿੱਚ ਨਰਮੇ ਦੀ ਚੰਗੀ ਫਸਲ ਜਿਹੜੀ ਸੀ ਜੀ ਉਹਦੇ ਉੱਤੇ ਮੀਂਹ ਦੀ ਆਫਤ ਜਿਹੜੀ ਆ ਜੀ ਉਹ ਆਣ ਡਿੱਗੀ ਆ। ਔਰ ਮੋਗੇ ਦੇ ਵਿੱਚ ਜਿਹੜਾ ਨੀਲਿਆਂ ਵਾਲੀ ਪਿੰਡ ਹੈ, ਉੱਥੇ ਜਿਹੜਾ ਇੱਕ ਔਰਤ ਦੀ ਤੇ ਉਹਦੀ ਬੱਚੀ ਦੀ ਮੌਤ ਜਿਹੜੀ ਉਹ ਹੋ ਜਾਣ ਦੀ ਖਬਰ ਆ ਰਹੀ ਹੈ। ਛੱਤ ਜਿਹੜੀ ਸੀਗੀ ਉਹਦੇ ਘਰ ਦੇ ਉੱਤੇ ਡਿੱਗ ਪਈ, ਜਿਹਦੇ ਨਾਲ ਇਹ ਨੁਕਸਾਨ ਜਿਹੜਾ ਉਹ ਹੋਇਆ। ਇਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਪੰਜਾਬ ਦੇ ਹੋਰਾਂ ਥਾਵਾਂ ਤੋਂ ਵੀ ਆ ਰਿਹਾ। ਨੀਲਿਆਂ ਵਾਲੀ ਤੇ ਚੂੜਪੁਰ ਦੇ ਵਿੱਚ ਛੱਤਾਂ ਡਿੱਗਣ ਦੇ ਨਾਲ 4 ਮੌਤਾਂ ਜਿਹੜੀਆਂ ਦੀ ਉਹ ਹੋਈਆਂ ਨੇ। ਸ਼ੈੱਡ ਦੇ ਹੇਠਾਂ ਦੱਬ ਕੇ ਇੱਕ ਜਿਹੜੀ ਔਰਤ ਹੈ ਉਹ ਮਾਰੀ ਗਈ ਹੈ। ਜੇ ਆਪਾਂ ਗੱਲ ਕਰੀਏ ਹਾਦਸਿਆਂ ਦੀ, ਤੇ ਲੁਧਿਆਣੇ ਦੇ ਵਿੱਚ ਵੀ ਜਿਹੜਾ ਇੱਕ ਸੜਕ ਹਾਦਸਾ ਵਾਪਰਿਆ ਮੀਂਹ ਦੀ ਵਜ੍ਹਾ ਕਰਕੇ, ਜਿਹਦੇ ਨਾਲ 2 ਨੌਜਵਾਨ ਜਿਹੜੇ ਸੀ ਬੇਕਾਬੂ ਕਾਰ, ਲੋਕ ਰੁਕਦੇ ਨੀਗੇ, ਉਹਨਾਂ ਦੀ ਮੌਤ ਜਿਹੜੀ ਆ ਜੀ ਹੋ ਗਈ ਆ। ਮਾਨਸਾ ਦੇ ਨੇੜੇ ਸੜਕ ਹਾਦਸੇ ਦੇ ਵਿੱਚ ਔਰਤ ਸਣੇ 2 ਜਾਣੇ ਜਿਹੜੇ ਹਲਾਕ ਹੋ ਗਏ ਆ। ਜਿਹੜੇ ਪਠਾਨਕੋਟ ਦੇ ਖੇਤਰ ਦੇ ਵਿੱਚ ਰਣਜੀਤ ਸਾਗਰ ਡੈਮ ਜਿਹੜੀ ਆ ਜੀ ਉਹਦੇ ਤੋਂ ਪਾਣੀ ਦਾ ਜਿਹੜਾ ਪੱਧਰ ਬਹੁਤ ਵੱਧ ਗਿਆ। ਜਿਹੜਾ ਊਜ ਤੇ ਜਲਾਲੀਆ ਦਰਿਆ ਜਿਹੜਾ ਹੈ ਉਹ ਸਾਰੇ ਦੇ ਸਾਰੇ ਇਸ ਵੇਲੇ ਜਿਹੜੇ ਆ ਜੀ ਉਹਨਾਂ ਦੇ ਵਿੱਚ ਪਾਣੀ ਛੱਡਿਆ ਗਿਆ। ਔਰ ਵੱਖ-ਵੱਖ ਜਿਹੜੇ ਡੈਮ ਨੇ ਇਹਨਾਂ ਤੋਂ ਵੀ ਪਾਣੀ ਛੱਡਣ ਦੀਆਂ ਖਬਰਾਂ ਜਿਹੜੀਆਂ ਆਈਆਂ ਨੇ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਜਿਹੜੇ ਆ ਜੀ ਉਹਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਆ। ਦਰਿਆਵਾਂ ਦੇ ਕੰਢੇ ਬੈਠੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਇਹ ਆਖਿਆ ਗਿਆ ਜੀ ਕਿ ਉਹ ਸਤਰਕ ਰਹਿਣ ਤੇ ਉਹ ਦਰਿਆਵਾਂ ਵੱਲ ਨੂੰ ਨਾ ਜਾਣ, ਕਿਉਂਕਿ ਡੈਮਾਂ ਦੇ ਵਿੱਚੋਂ ਛੱਡਿਆ ਜਿਹੜਾ ਪਾਣੀ ਆ ਉਹ ਦੁਪਹਿਰ ਜਾਂ ਸ਼ਾਮ ਤੱਕ ਜਿਹੜਾ ਜੀ ਇਹ ਪਹੁੰਚ ਸਕਦਾ ਪੰਜਾਬ ਦੇ ਖੇਤਰ ਦੇ ਵਿੱਚ, ਤੇ ਜਿਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਕੁਝ ਥਾਵਾਂ ਦੇ ਉੱਤੇ ਨੁਕਸਾਨ ਜਿਹੜਾ ਜੀ ਉਹ ਹੋਣ ਦੀਆਂ ਖਬਰਾਂ ਨੇ। ਤੋਂ ਹੜ੍ਹਾਂ ਦੀ ਚੇਤਾਵਨੀ ਜਿਹੜੀ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤੀ ਗਈ ਹੈ। ਘੱਗਰ ਦਰਿਆ ਜਿਹੜਾ ਕਿ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਨੇੜਿਓਂ ਹੋ ਕੇ ਜਿਹੜਾ ਜੀ ਲੰਘਦਾ ਹੈ, ਉਹਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਉਹ ਵੱਧ ਰਿਹਾ, ਜਿਹਦੇ ਨਾਲ ਨਾ ਸਿਰਫ ਪਟਿਆਲਾ ਦਾ ਕੁਛ ਏਰੀਆ ਬਲਕਿ ਜਿਹੜਾ ਹਰਿਆਣੇ ਦੇ ਵਿੱਚ ਵੀ
ਹੜ੍ਹਾਂ ਦੇ ਵਾਸਤੇ ਜਿਹੜੇ ਦੀ ਉਹ ਵਾਰਨਿੰਗ ਜਾਰੀ ਕੀਤੀ ਗਈ ਹੈ। ਸੋ ਅਗਲੇ ਅਜੇ 24 ਘੰਟਿਆਂ ਦੇ ਦੌਰਾਨ ਇਹ ਮੀਂਹ ਤੋਂ ਰਾਹਤ ਮਿਲਣ ਦੇ ਆਸਾਰ ਜਿਹੜੇ ਆ ਉਹ ਨਜ਼ਰ ਨਹੀਂ ਆ ਰਹੇ। ਮੌਸਮ ਵਿਭਾਗ ਕਹਿੰਦਾ ਕਿ ਅਗਲੇ 24 ਘੰਟਿਆਂ ਦੇ ਵਿੱਚ ਜਿਹੜਾ ਦੀ ਇਹ ਮੀਂਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗਾ ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਵੱਖ-ਵੱਖ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਦੀ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ। ਉੱਥੋਂ ਪਾਣੀ ਇਹ ਛੱਡਣਾ ਪੈਣਾ। ਜਦੋਂ ਪਾਣੀ ਛੱਡਣਾ ਪਊਗਾ ਸਤਲੁਜ ਬਿਆਸ ਜਿਹੜੇ ਦੀ ਹੁਣ ਚਾਹੇ ਜਿਹੜਾ ਦੀ ਉਹ ਰਾਵੀ ਹੋਵੇ, ਇਹਨਾਂ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਦੀ ਉਹਦਾ ਪੱਧਰ ਵਧੂਗਾ ਤੇ ਬਿਨਾਂ ਕਿਸੇ ਸ਼ੱਕ ਦੇ ਮੁਸੀਬਤ ਜਿਹੜੀ ਹੈ ਜੀ ਉਹ ਨਵੀਂ ਪੰਜਾਬ ਦੇ ਸਿਰ ਦੇ ਉੱਤੇ ਮੰਡਰਾ ਰਹੀ ਹੈ। ਕੁਦਰਤ ਹੈ, ਕੁਦਰਤ ਦਾ ਜਿਹੜਾ ਖਿਲਵਾੜ ਹੈ ਉਹ ਹੁੰਦਾ ਰਿਹਾ ਤੇ ਫਿਰ ਜਦੋਂ ਕੁਦਰਤ ਮਨੁੱਖ ਦੇ ਨਾਲ ਖਿਲਵਾੜ ਕਰਦੀ ਉਹਨੂੰ ਭੁਗਤਣਾ ਪੈਂਦਾ। ਇਹ ਕੇਰਲਾ ਦੇ ਵਿੱਚ ਵੀ ਦੇਖਿਆ, ਇਹ ਉੱਤਰਾਖੰਡ ਦੇ ਵਿੱਚ ਵੀ ਦੇਖਿਆ ਤੇ ਪੰਜਾਬ ਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਅੱਸੂ ਦੇ ਮਹੀਨੇ ਦੇ ਵਿੱਚ ਇੰਨੇ ਮੀਂਹ ਜਿਹੜੇ ਦੀ ਔਰ ਲਗਾਤਾਰ ਇੰਨਾ ਮੀਂਹ ਜਿਹੜਾ ਉਹ ਪੈਣਾ ਪਹਿਲਾਂ ਬਹੁਤ ਸਾਰੇ ਸਾਲਾਂ ਤੋਂ ਜਿਹੜਾ ਉਹ ਨਹੀਂ ਦੇਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਗੱਲ ਕਰਕੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਕਰਤਾਰਪੁਰ ਲਾਂਘਾ ਖੁਲਵਾਉਣ ਦਾ ਮਸਲਾ ਫਿਰ ਛੇਤੀ ਜਿਹੜਾ ਦੀ ਉਹ ਹੱਲ ਕਰਾਉਣ ਦੀ ਅਪੀਲ ਮੁੜ ਕੇ ਕੀਤੀ ਹੈ। ਉਹਨਾਂ ਨੇ ਇਹ ਕਿਹਾ ਕਿ ਇਹ ਦੁਵੱਲਾ ਮੁੱਦਾ, ਇਹਦੇ ਨਿਪਟਾਰੇ ਦੇ ਵਾਸਤੇ ਭਾਰਤ ਤੇ ਪਾਕਿਸਤਾਨ ਨੂੰ ਸਰਗਰਮ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਉਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਉਹ ਨਿੱਜੀ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਨੂੰ ਮਿਲ ਚੁੱਕੇ ਨੇ ਤੇ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਇਹ ਮੁੱਦਾ ਵਿਚਾਰਨ ਦੀ ਬੇਨਤੀ ਜਿਹੜੀ ਹੈ ਜੀ ਉਹ ਕਰ ਚੁੱਕੇ ਨੇ। ਉਹਨਾਂ ਨੇ ਜਿਹੜੀ ਇਹਦੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਦਾਦਾ ਨੇ ਪਟਿਆਲਾ ਸੂਬੇ ਦੇ ਮਰਹੂਮ ਮਹਾਰਾਜਾ ਭੁਪਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ 1920 ਦੇ ਵਿੱਚ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਨੂੰ ਰਾਵੀ ਨਦੀ ਦੇ ਪਾਣੀ ਤੋਂ ਬਚਾਉਣ ਲਈ 1,35,000 ਰੁਪਏ ਦਾਨ ਦਿੱਤੇ ਸੀਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਸਮਾਗਮ ਦੀ ਪ੍ਰਗਤੀ ਦੀ ਨਿਗਰਾਨੀ ਦੇ ਵਾਸਤੇ ਬਣਾਈ ਕਾਦੀ ਕਮੇਟੀ ਨੇ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕੀਤੇ ਜਾਣ ਵਾਲੇ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਨੂੰ ਅੰਤਮ ਰੂਪ ਜਿਹੜਾ ਉਹ ਦੇ ਦਿੱਤਾ। ਹਾਲਾਂਕਿ ਇੱਥੇ ਯਾਦ ਕਰਾ ਦਈਏ ਕਿ ਜਿਹੜੇ ਕੇਂਦਰ ਦੀ ਸਰਕਾਰ ਹੈ ਉਹਨੇ ਪਹਿਲਾਂ ਪਾਕਿਸਤਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਕਹੀ ਸੀਗੀ, ਪਰ ਉਦੋਂ ਬਾਅਦ ਇਹ ਕਿਹਾ ਗਿਆ ਕਿ ਨਹੀਂ, ਜਿਹੜੇ ਫੌਜੀ ਜਵਾਨ ਨੇ ਇੱਕ ਉਹਦੀ ਜਿਹੜੇ ਤਰੀਕੇ ਦੇ ਨਾਲ ਮੌਤ ਹੋਈ ਆ ਉਹਨੂੰ ਲੈ ਕੇ ਜਿਹੜੀ ਇਹ ਗੱਲਬਾਤ ਨਿਊਯਾਰਕ ਦੇ ਵਿੱਚ ਹੋਣ ਵਾਲੀ ਸੀਗੀ ਉਹ ਰੱਦ ਕਰ ਦਿੱਤੀ ਗਈ ਆ। ਜਿਹੜਾ ਸਿੱਖ ਭਾਈਚਾਰਾ ਨਾ ਸਿਰਫ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਬੈਠਾ ਬਲਕਿ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਉਹਦੇ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਹੈ ਕਿ ਇਹ ਗੱਲਬਾਤ ਜਿਹੜੀ ਉਹ ਹੋਣੀ ਸੀ ਇਹ ਹੁਣ ਨਹੀਂ ਜਿਹੜਾ ਦੀ ਉਹ ਹੋ ਰਹੀ ਜੀ। ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਜਿਹੜਾ ਇਸ਼ੂ ਪਿਛਲੇ ਦਿਨਾਂ ਤੋਂ ਭਖਿਆ ਹੋਇਆ ਖਾਸ ਤੌਰ ਦੇ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਹਦੀ ਆਈ ਰਿਪੋਰਟ, ਹੁਣ ਉਸ ਰਿਪੋਰਟ ਦਾ ਕੀ ਬਣਿਆ। ਹਾਈ ਕੋਰਟ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਚਲੇ ਗਿਆ। ਜਿਹੜੇ ਤਾਂ ਇਹਦੇ ਵਿੱਚ ਪਿਛਲੀ ਸਰਕਾਰ ਸੀਗੀ ਅਕਾਲੀ ਦਲ ਵਾਲੇ ਉਹ ਤਾਂ ਕਿਸੇ ਤਰੀਕੇ ਦੇ ਨਾਲ ਇਹਦੇ ਤੋਂ ਧਿਆਨ ਜਿਹੜਾ ਲੋਕਾਂ ਦਾ ਹਟਾਉਣ ਦੇ ਵਾਸਤੇ ਰੈਲੀਆਂ ਦਾ ਸਹਾਰਾ ਜਿਹੜਾ ਦੀ ਉਹ ਲੈ ਰਹੇ ਆ। ਹੁਣ ਸਰਕਾਰ ਜਿਹੜੀ ਹੈ ਜੀ ਉਹ ਵੀ ਫਸ ਰਹੀ ਹੈ ਇਸ ਮਸਲੇ ਦੇ ਉੱਤੇ ਕਿਉਂਕਿ ਸਰਕਾਰ ਨੇ ਲੋਕਾਂ ਨੂੰ ਦੱਸ ਤਾਂ ਬਹੁਤ ਕੁਛ ਦਿੱਤਾ, ਹੁਣ ਅੱਗੋਂ ਕੁਛ ਜਿਹੜਾ ਜੀ ਉਹ ਨਹੀਂ ਹੋ ਰਿਹਾ। ਇਹਦੇ ਕਰਕੇ ਹੁਣ ਸਰਕਾਰ ਵੀ ਇਸ ਰਾਹ ਜਿਹੜਾ ਜੀ ਉਹ ਪੈ ਰਹੀ ਹੈ ਕਿ ਚਲੋ ਰੈਲੀ ਖੇਡੀਏ। ਤੋ ਦੋਨੋਂ ਜਿਹੜੀਆਂ ਧਿਰਾਂ ਨੇ ਉਹ ਰੈਲੀ ਖੇਡਣ ਦੇ ਵਾਸਤੇ ਫਿਰ ਤੋਂ ਆਪਣੇ ਪੈਂਤੜੇ ਜਿਹੜੇ ਆ ਜੀ ਉਹ ਮੱਲ ਰਹੇ ਆ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਜਿਹੜਾ ਅਕਾਲੀ ਦਲ ਹੈ ਜੀ ਉਹ ਇਹ ਕਹਿੰਦਾ ਕਿ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਵਿੱਚ ਜਿਹੜੀ ਹੈ ਜੀ ਉਹ ਰੈਲੀ ਕਰਨੀ ਹੈ। ਇੱਥੇ ਪੋਲ ਖੋਲ੍ਹਣੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਕਿਵੇਂ ਸਰਕਾਰ ਨੇ ਜਿਹੜੇ ਆ ਜੀ ਉਹ ਧੱਕੇ ਕੀਤੇ ਆ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸ਼ਹਿਰ ਪਟਿਆਲੇ ਦੇ ਵਿੱਚ ਸੂਬਾ ਪੱਧਰੀ ਰੈਲੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਦੂਜੇ ਪਾਸੇ ਜਿਹੜਾ ਜੀ ਇਹ ਵੀ ਪਤਾ ਲੱਗਾ ਕਿ ਬਾਦਲਾਂ ਦੇ ਪਿੰਡ ਦੇ ਵਿੱਚ ਇਹਦੇ ਸੰਬੰਧੀ ਜਿਹੜੇ ਅਕਾਲੀ ਨੇ ਜੀ ਉਹ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਜੀ ਉੱਥੇ ਇਕੱਠੀ ਹੋਈ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਰਿਹਾਇਸ਼ ਦੇ ਉੱਤੇ ਉੱਥੇ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਉਹ ਕੀਤੀ ਗਈ ਆ ਜਿਹਦੇ ਵਿੱਚ ਫੈਸਲਾ ਲਿਆ ਗਿਆ ਕਿ ਇਹ ਕੱਚਾ ਚਿੱਠਾ ਜਿਹੜਾ ਜੀ ਉਹ ਸਰਕਾਰ ਦਾ ਮੁੱਖ ਮੰਤਰੀ ਹੋਰਾਂ ਦੇ ਸ਼ਹਿਰ ਦੇ ਵਿੱਚ ਜਿਹੜਾ ਜੀ ਖੋਲ੍ਹਿਆ ਜਾਊਗਾ। ਦੂਜੇ ਪਾਸੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਵੀ ਰੈਲੀ ਖੇਡਣ ਤੁਰ ਪਈ ਹੈ ਜੀ ਔਰ ਇਹ ਰੈਲੀ ਜਿਹੜੀ ਆ
ਇਹ ਲੰਬੀ ਦੇ ਵਿੱਚ ਜਾ ਕੇ ਜਿਹੜੀ ਆ ਜੀ ਉਹ ਖੇਡੀ ਜਾਊਗੀ। ਔਰ ਇਹ ਕਿਹਾ ਗਿਆ ਜੀ ਕਿ ਅਕਾਲੀਆਂ ਦਾ ਕੱਚਾ ਚਿੱਠਾ ਜਿਹੜਾ ਜੀ ਖੋਲਿਆ ਜਾਊਗਾ ਲੰਬੀ ਹਲਕੇ ਦੇ ਵਿੱਚ। ਔਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸ਼ਮੂਲੀਅਤ ਜਿਹੜੀ ਆ ਜੀ ਉਹ ਕੀ ਰਹੀ ਆ, ਜਿਹੜੀ ਖਾਸ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹਦੇ ਬਾਰੇ ਦੇ ਵਿੱਚ ਇਹਦੇ ਸੰਬੰਧੀ ਲੋਕਾਂ ਨੂੰ ਜਿਹੜਾ ਜੀ ਉਹ ਦੱਸਿਆ ਜਾਊਗਾ, ਅਜਿਹਾ ਜਿਹੜਾ ਜੀ ਉਹ ਕਿਹਾ ਜਾ ਰਿਹਾ। ਔਰ ਕਾਂਗਰਸ ਦੀ ਤਰਫੋਂ ਇਹਦੀ ਜਿਹੜੀ ਕਮਾਂਡ ਹੈ ਉਹ ਆਗੂਆਂ ਨੇ ਸੰਭਾਲ ਲਈ ਹੈ ਔਰ ਉਹ ਲੰਬੀ ਦੇ ਵਿੱਚ ਤਿਆਰੀਆਂ ਜਿਹੜੀਆਂ ਜੀ ਉਹ ਦੇਖਣ ਦੇ ਵਾਸਤੇ ਵੀ ਜਿਹੜਾ ਜੀ ਉਹ ਗਏ ਨੇ। ਔਰ ਜਿਹੜੀ ਕਾਂਗਰਸ ਹੈ ਜੀ ਉਹਦੇ ਵੱਲੋਂ ਜਿਹੜੇ ਇਹ ਸੂਬਾ ਪੱਧਰ ਦੀ ਰੈਲੀ ਜਿਹੜੀ ਆ ਲੰਬੀ ਦੇ ਵਿੱਚ ਕੀਤੀ ਜਾਊਗੀ ਔਰ ਉੱਥੇ ਜਿਹੜਾ ਦੱਸਿਆ ਜਾਊਗਾ ਕਿ ਇਹਨਾਂ ਦੀ ਕੀ ਸ਼ਮੂਲੀਅਤ ਜਿਹੜੀ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਰਹੀ ਆ। ਤੋ ਇਹ ਦੋਨੋਂ ਜਿਹੜੀਆਂ ਰੈਲੀਆਂ ਨੇ ਇਹ ਇੱਕੋ ਦਿਨ ਹੋਣਗੀਆਂ 7 ਤਰੀਕ ਨੂੰ, 7 ਅਕਤੂਬਰ ਨੂੰ। ਔਰ ਇਹ ਵੀ ਦੱਸ ਦਈਏ ਕਿ ਜਿਹੜੇ 7 ਤਰੀਕ ਨੂੰ ਹੀ ਜਿਹੜਾ ਦੀ ਇੱਕ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਲ ਪਾਰਟੀ ਮੀਟਿੰਗ ਜਿਹੜੀ ਉਹ ਸੱਦਣ ਦੀ ਕੋਸ਼ਿਸ਼ ਕੀਤੀ ਸੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ, ਉਹ ਆਲ ਪਾਰਟੀ ਮੀਟਿੰਗ ਤਾਂ ਨਹੀਂ ਬਣ ਸਕੀ ਕਿਉਂਕਿ ਉਹਦੇ ਵਿੱਚ ਬਹੁਤੀਆਂ ਪਾਰਟੀਆਂ ਜਿਹੜੀਆਂ ਉਹ ਬਾਈਕਾਟ ਕਰ ਗਈਆਂ ਸੀ। ਪਰ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ ਸੀ ਜਿਹਦੇ ਚ ਕੁਝ ਪੰਥਕ ਧਿਰਾਂ ਤੇ ਕੁਝ ਕਿਸਾਨ ਯੂਨੀਅਨਾਂ ਸ਼ਾਮਲ ਨੇ, ਉਹਨਾਂ ਨੇ ਵੀ 7 ਤਰੀਕ ਜਿਹੜੀ ਆ ਜੀ ਉਹ ਰੱਖੀ ਹੋਈ ਆ ਬੇਅਦਬੀ ਕਾਂਡ ਸੰਬੰਧੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ। ਉਹਨਾਂ ਨੇ ਇੱਕ ਰੋਸ ਮਾਰਚ ਜਿਹੜਾ ਜੀ ਉਹ ਕਰਨਾ। ਤੋ 7 ਤਰੀਕ ਜਿਹੜੀ ਆ ਜੀ ਉਹ ਰੈਲੀਆਂ ਰੋਸ ਮਾਰਚਾਂ ਦਾ ਦਿਨ ਜਿਹੜਾ ਜੀ ਉਹ ਹੋਊਗਾ। ਇਹਨਾਂ ਦੋ ਵੱਡੀਆਂ ਰੈਲੀਆਂ ਦੇ ਵਿੱਚ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਦੇ ਵੱਲੋਂ ਜਿਹੜਾ ਰੋਸ ਮਾਰਚ ਹੈ ਇਹਨੂੰ ਕੀ ਰਿਸਪਾਂਸ ਲੋਕਾਂ ਦਾ ਦਿੱਤਾ, ਇਹ ਜਿਹੜਾ ਦੀ ਉਹ ਦੇਖਣ ਵਾਲੀ ਗੱਲ ਅਜੇ ਜਿਹੜੀ ਹੈ ਉਹ ਰਹੂਗੀ। ਜੇ ਆਪਾਂ ਗੱਲ ਪੰਜਾਬ ਦੀ ਤੁਰੀਏ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਉਹ ਇਸ ਵੇਲੇ ਸਿਆਸਤ ਦੇ ਵਿੱਚੋਂ ਲਗਭਗ ਜਿਹੜੇ ਆ ਜੀ ਉਹ ਗਾਇਬ ਕਰ ਦਿੱਤੇ ਗਏ ਆ। ਪੰਜਾਬ ਦੇ ਵਿੱਚ ਬੇਅਦਬੀ ਮਾਮਲਿਆਂ ਦੇ ਬਾਰੇ ਦੇ ਵਿੱਚ ਸਿਆਸੀ ਪਾਰਟੀਆਂ ਨੇ ਵਿਧਾਨ ਸਭਾ ਤੇ ਵਿਧਾਨ ਸਭਾ ਤੋਂ ਬਾਹਰ ਇਸ ਮੁੱਦੇ ਦੇ ਉੱਤੇ ਐਸਾ ਕੁਝ ਜਿਹੜਾ ਜੀ ਉਹ ਸ਼ੁਰੂ ਕੀਤਾ ਤੇ ਬਾਕੀ ਮੁੱਦੇ ਜਿਹੜੇ ਜੀ ਉਹ ਦੱਬ ਗਏ। ਇਹ ਬਹੁਤ ਅਹਿਮ ਮੁੱਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ। ਪਰ ਕਿਸਾਨ ਤੇ ਕਿਸਾਨ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਕਰਜ਼ਾ ਮਾਫੀ, ਘਰ ਘਰ ਨੌਕਰੀ, ਨਸ਼ਾ ਜਿਹੜਾ ਜੀ ਉਹ ਮੁਕਤ ਕਰਨਾ, ਇਹ ਜਿਹੜੇ ਜੀ ਸਾਰੇ ਦੇ ਸਾਰੇ ਮੁੱਦੇ ਗਾਇਬ ਜਿਹੜੇ ਉਹ ਹੋ ਗਏ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੂੰ 1.5 ਸਾਲ ਜਿਹੜਾ ਉਹ ਬੀਤ ਚੁੱਕਾ ਹੋਇਆ, ਅਜੇ ਤੱਕ ਇਹ ਵੱਡੇ ਵਾਅਦੇ ਜਿਹੜੇ ਆ ਜੀ ਉਹ ਵਫਾ ਨਹੀਂ ਹੋਏ। ਕਹਿਣ ਨੂੰ ਜਿਹੜੀਆਂ ਚੋਣਾਂ ਸੀਗੀਆਂ ਇਹਦੇ ਦੌਰਾਨ ਵੀ ਦਮਗਜੇ ਮਾਰੇ ਗਏ ਕਿ ਸਰਕਾਰ ਨੇ 70% ਵਾਅਦੇ ਜਿਹੜੇ ਆ ਜੀ ਉਹ ਬਣਦਿਆਂ ਸਾਰ ਪੂਰੇ ਕਰਤੇ। ਹੁਣ 70% ਦੇ ਵਿੱਚ ਕਿਹੜੇ ਕਿਹੜੇ ਇਹ ਗਿਣਦੇ ਆ ਇਹ ਪਤਾ ਨਹੀਂ ਗਾ ਜੀ। ਕੈਪਟਨ ਸਾਹਿਬ ਨੇ ਕਿਸਾਨਾਂ ਨੂੰ ਬੈਂਕਾਂ, ਸਹਿਕਾਰੀ ਸੁਸਾਇਟੀਆਂ, ਸ਼ਾਹੂਕਾਰਾਂ ਸਣੇ ਸਮੁੱਚਾ ਕਰਜ਼ਾ ਮਾਫ ਕਰਨ ਦਾ ਭਰੋਸਾ ਦਵਾਇਆ ਸੀਗਾ, ਜਿਹੜਾ ਕਿ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਵੀ ਦਰਜ ਹੈ। ਸਰਕਾਰ ਬਣ ਤੇ ਕਰਜ਼ਾ ਜਿਹੜਾ ਜੀ ਸੰਸਥਾਗਤ ਕਰਜ਼ੇ ਤੱਕ ਸੀਮਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੱਲੋਂ ਕਰਜ਼ਾ ਮਾਫੀ ਦਾ ਤਰੀਕਾ ਲੱਭਣ ਲਈ ਡਾਕਟਰ ਟੀ ਹੱਕ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ। ਇਹਦੀ ਅੰਤਰਿਮ ਰਿਪੋਰਟ ਨੂੰ ਲਾਗੂ ਕਰਨ ਲਈ 19 ਜੂਨ ਤੇ 17 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਐਲਾਨ ਕੀਤਾ ਗਿਆ ਕਿ ਸਰਕਾਰ 2.5 ਏਕੜ ਜ਼ਮੀਨ ਤੱਕ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਤੇ 5 ਏਕੜ ਤੱਕ ਵਾਲੇ ਉਹਨਾਂ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕਰੂਗੀ, ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਾ 2 ਲੱਖ ਰੁਪਏ ਹੈ। ਔਰ ਇਹ ਖੇਤੀ ਦੇ ਵਾਸਤੇ ਜਿਹੜਾ ਜੀ ਉਹ ਲਿਆ ਗਿਆ। ਇਹਦੇ ਨਾਲ ਜਿਹੜਾ ਸੀਗਾ 10,22,000 ਬੈਂਕ ਖਾਤਿਆਂ ਦੇ ਵਾਸਤੇ 9500 ਕਰੋੜ ਰੁਪਏ ਦਾ ਮੁਆਫ ਕਰਨ ਦੇ ਤੱਥ ਜਿਹੜੇ ਸੀਗੇ ਜੀ ਉਹ ਪੇਸ਼ ਕੀਤੇ ਗਏ। ਔਰ 1500 ਕਰੋੜ ਰੁਪਏ 17-18 ਦੇ ਬਜਟ ਦੇ ਵਿੱਚ ਰੱਖ ਕੇ ਬਾਕੀ ਪੈਸਾ ਹੋਰ ਕਿਤੋਂ ਜਟਾਉਣ ਦਾ ਜਿਹੜਾ ਜੀ ਉਹ ਵਾਅਦਾ ਕੀਤਾ ਗਿਆ। ਪੰਜਾਬ ਦੀਆਂ 3 ਯੂਨੀਵਰਸਿਟੀਆਂ ਦਾ ਸਰਵੇਖਣ ਸੀ, ਉਹਦੇ ਮੁਤਾਬਕ 2000 ਤੋਂ ਲੈ ਕੇ 15-16 ਤੱਕ ਸੂਬੇ ਦੇ 16,606 ਕਿਸਾਨਾਂ ਦੇ ਖੁਦਕੁਸ਼ੀ ਕਰਨ ਦੇ ਅੰਕੜੇ ਸਰਕਾਰ ਦੇ ਕੋਲੇ ਪੇਸ਼ ਕੀਤੇ ਗਏ। ਜਿਹੜੇ ਪੰਜਾਬ ਦੇ ਵਿੱਚ ਬਹੁਤ ਇੱਕ ਪ੍ਰਸਿੱਧ ਅਰਥ ਸ਼ਾਸਤਰੀ ਨੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ, ਉਹਨਾਂ ਦਾ ਇਹ ਕਹਿਣਾ ਕਿ ਘੱਟੋ ਘੱਟ ਇਹਨਾਂ ਪਰਿਵਾਰਾਂ ਨੂੰ ਬਿਨਾਂ ਸ਼ਰਤ ਖੁਦਕੁਸ਼ੀ ਪੀੜਤ ਰਾਹਤ ਨੀਤੀ ਮੁਤਾਬਕ ਰਾਹਤ ਜਿਹੜੀ ਉਹ ਦੇਣੀ ਚਾਹੀਦੀ ਹੈ, ਪਰ ਦਿੱਤੀ ਜਿਹੜੀ ਨਹੀਂ ਗਈ। ਜਿਹੜੇ ਖੁਦਕੁਸ਼ੀ ਕਰ ਗਏ ਉਹ ਵੀ ਵਿਚਾਰੇ ਜਿਹੜੇ ਆ ਜੀ ਉਹ ਰੋਜ਼ਦੇ ਫਿਰਦੇ ਆ ਜੀ ਅਜੇ ਤੱਕ। ਇਸ ਮਸਲੇ ਦੇ ਉੱਤੇ ਕੁਝ ਜਿਹੜਾ ਜੀ ਉਹ ਨਾ ਹੋਣਾ ਇੱਕ ਵੱਡਾ ਮੁੱਦਾ ਜਿਹੜਾ ਸੀਗਾ ਜੀ ਉਹ ਵਿਸਾਰ ਦਿੱਤਾ ਗਿਆ। ਕਿਤੇ ਨਾ ਕਿਤੇ ਜਿਹੜੀ ਰੈਲੀ ਖੇਡਣ ਵਾਲੀ ਜਿਹੜੀ ਸਕੀਮ ਹੈ ਉਹ ਇਹਦੇ ਪਿੱਛੇ
ਕੰਮ ਕਰਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਕਿ ਬਹੁਤੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਲਾਂਭੇ ਕਰਤਾ ਜਾਵੇ, ਅੱਖੋਂ ਪਰੋਖੇ ਜਿਹੜਾ ਦੀ ਉਹ ਕਰਤਾ ਜਾਵੇ, ਲੋਕ ਭੁੱਲ ਭੁਲਾ ਜਾਣ ਰੈਲੀਆਂ ਦੀ ਇਸ ਰਾਜਨੀਤੀ ਦੇ ਵਿੱਚ। ਜੇ ਰੈਲੀਆਂ ਦੀ ਰਾਜਨੀਤੀ ਦੀ ਗੱਲ ਕੀਤੀ ਹੈ ਤਾਂ ਵੱਡਾ ਮੁੱਦਾ ਇੱਕ ਹੋਰ ਜਿਹੜਾ ਪੰਜਾਬ ਦਾ ਹੈ ਉਹ ਹੈ ਨਸ਼ਾ, ਜਿਹੜਾ ਦੀ ਨਸ਼ਾ ਤਸਕਰੀ ਵਾਲਾ ਦੀ। ਔਰ ਜਿਵੇਂ ਸਰਕਾਰ ਬਣਨ ਤੋਂ ਪਹਿਲਾਂ ਇਹ ਮੁੱਦਾ ਭਖਿਆ ਸੀਗਾ, ਕੈਪਟਨ ਸਾਹਿਬ ਨੇ ਉਦੋਂ ਜਿਹੜੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਸਨ, ਮੁੱਖ ਮੰਤਰੀ ਬਣੇ, ਉਹਨਾਂ ਨੇ ਸਹੁੰ ਜਿਹੜੀ ਉਹ ਖਾਧੀ ਸੀ 4 ਹਫ਼ਤਿਆਂ ਵਾਲੀ, STF ਬਣੀ। ਔਰ ਇਹ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਆ ਜੀ ਉਹ ਹੁਣ ਅੰਕੜਿਆਂ ਤੱਕ ਸਿਮਟ ਕੇ ਜਿਹੜੀ ਰਹਿ ਗਈ। ਇਹਦੇ ਬਾਰੇ ਵੀ ਦਾਅਵਾ ਕੀਤਾ ਜਾ ਰਿਹਾ ਜੀ ਕਿ ਲੱਕ ਤੋੜ ਦਿੱਤਾ ਗਿਆ, ਨਸ਼ੇ ਦੀ ਸਪਲਾਈ ਜਿਹੜੀ ਹੈ ਜੀ ਉਹ ਬੰਦ ਹੋ ਗਈ ਹੈ। ਰਿਐਲਿਟੀ ਜਿਹੜੀ ਹੈ ਜੀ ਉਹ ਇਹਦੇ ਤੋਂ ਬਿਲਕੁਲ ਉਲਟ ਹੈ। ਸਰਕਾਰ ਦੇ ਵੱਲੋਂ ਹੈਰੋਇਨ, ਸਮੈਕ, ਅਫੀਮ, ਨਸ਼ੀਲੀਆਂ ਗੋਲੀਆਂ, ਭੁੱਕੀ ਵਰਗੇ ਜਿਹੜੇ ਨਸ਼ੀਲੇ ਪਦਾਰਥ ਨੇ, ਇਹਨਾਂ ਦੇ ਉੱਤੇ ਪੰਜਾਬ ਦੀ ਵੱਡੀ ਸਮੱਸਿਆ ਨੂੰ ਦੱਬਣ ਦੇ ਅਕਸਰ ਯਤਨ ਜਿਹੜੇ ਆ ਜੀ ਉਹ ਕੀਤੇ ਜਾਂਦੇ ਆ। STF ਜਿਹੜੀ ਸੀ ਉਹ ਕਿਸੇ ਵੀ ਵੱਡੀ ਮੱਛੀ ਨੂੰ ਹੱਥ ਪਾਉਣ ਦੇ ਵਿੱਚ ਕਾਮਯਾਬ ਨਾ ਹੋ ਸਕੀ। ਸਰਕਾਰ ਦੇ ਵੱਲੋਂ STF ਦੇ ਗਠਨ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਜੀ ਉਹ ਮੰਨਿਆ ਜਾਂਦਾ ਸੀਗਾ, ਪਰ ਤਸਕਰੀ ਰੋਕਣ ਲਈ ਬਣਾਏ ਗਏ ਇਸ ਵਿੰਗ ਨੂੰ ਮੁੱਖ ਮੰਤਰੀ ਦੇ ਵੱਲੋਂ ਵੱਡੀ ਮਾਨਤਾ ਨਹੀਂ ਦਿੱਤੀ ਗਈ। ਇਹ ਕਾਰਨ ਹੈ ਕਿ ਪੁਲਿਸ ਦਾ ਇਹ ਵਿਸ਼ੇਸ਼ ਵਿੰਗ ਜਿਹੜਾ ਸੀਗਾ ਵੱਡੇ ਪੁਲਿਸ ਅਧਿਕਾਰੀਆਂ ਦੀ ਹਉਮੈ ਦੀ ਭੇਟ ਜਿਹੜੀ ਉਹ ਚੜ੍ਹ ਗਿਆ। ਔਰ ਜਿਹੜਾ ਇਹਦੇ ਮੁਖੀ ਸੀ ਹੁਣ ਤਾਂ ਉਹਨਾਂ ਨੂੰ ਵੀ ਲਾਂਭੇ ਜਿਹੜਾ ਦੀ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਸਿੱਧੂ ਹੋਰੀ ਉਚੇਚੇ ਤੌਰ ਦੇ ਉੱਤੇ ਲਿਆਂਦੇ ਗਏ ਸੀਗੇ STF ਦੇ ਵਾਸਤੇ, ਪਰ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਅਫਸਰਾਂ ਦੇ ਵਿਚਾਲੇ ਸ਼ੁਰੂ ਹੋਈ ਜਿਹੜੀ ਖੇਡ ਸੀਗੀ ਉਹਨੇ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਜਿਹੜਾ ਸੀ ਕੀਤਾ। ਮਹਿਜ਼ ਇੱਕ ਇੰਸਪੈਕਟਰ ਲੈਵਲ ਦਾ ਇੰਦਰਜੀਤ ਸਿੰਘ ਜਿਹੜਾ ਜੀ ਫੜਿਆ ਗਿਆ। ਉਦੋਂ ਬਾਅਦ ਜਿਹੜੀ ਕਹਾਣੀ ਵੱਡੇ ਅਫਸਰਾਂ ਵੱਲ ਨੂੰ ਤੁਰ ਪਈ ਤੇ ਫਿਰ ਜਿਹੜੀ ਜੀ ਉਹ ਡੱਕ ਦਿੱਤੀ ਗਈ। ਇਹ ਮੁੱਦਾ ਜਿਹੜਾ ਜੀ ਬੇਸ਼ੱਕ ਚੱਲਦਾ ਰਿਹਾ। ਪਿਛਲੇ 4.5 ਸਾਲਾਂ ਦੇ ਅੰਕੜੇ ਜੇ ਦੇਖੇ ਜਾਣ ਤਾਂ 570 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਨੇ ਜੀ, ਜਿਹੜੇ ਸਾਹਮਣੇ ਆਏ ਨੇ ਕੇਸ। 14 ਦੇ ਦੌਰਾਨ 186 ਮੌਤਾਂ ਹੋਈਆਂ, 15 ਦੇ ਦੌਰਾਨ 144, 16 ਦੇ ਦੌਰਾਨ 138, 17 'ਚ 11, 18 'ਚ 16 ਸਤੰਬਰ ਤੱਕ 91 ਜਿਹੜੀਆਂ ਦੀ ਉਹ ਹੋਈਆਂ। ਇਹ ਪੁਲਿਸ ਦੇ ਅੰਕੜੇ ਆ। ਗੈਰ ਸਰਕਾਰੀ ਸੂਤਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇਸ ਸਾਲ ਦੇ ਦੌਰਾਨ 200 ਤੋਂ ਵੱਧ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਨੇ। ਸਭ ਤੋਂ ਵੱਧ ਮੌਤਾਂ ਲੁਧਿਆਣਾ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਉਹ ਹੋਈਆਂ ਨੇ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਇਹ ਸਮੱਸਿਆ ਜ਼ਿਆਦਾ ਭਿਆਨਕ ਸੀ। ਪੰਜਾਬ ਦੇ ਬਦਲੇ ਹੋਏ ਰਾਜਸੀ ਮਾਹੌਲ ਦੇ ਵਿੱਚ ਜਦੋਂ ਧਾਰਮਿਕ ਤੇ ਸਿਆਸੀ ਮੁੱਦੇ ਭਾਰੂ ਹੋ ਗਏ ਤਾਂ ਇਹ ਮਾਮਲਾ ਭਾਵੇਂ ਇਸ ਵੇਲੇ ਸੁਰਖੀਆਂ ਦੇ ਵਿੱਚ ਨਹੀਂ, ਪਰ ਤੱਥ ਫੇਰ ਵੀ ਸਾਹਮਣੇ ਜਿਹੜੇ ਹੈਗੇ ਆ ਕਿ ਸਰਕਾਰ ਦੀ ਬੇਧਿਆਨੀ ਕਰਕੇ ਇਸ ਭਿਆਨਕ ਬਿਮਾਰੀ ਦਾ ਪੱਕਾ ਹੱਲ ਨਹੀਂ ਜਿਹੜਾ ਜੀ ਉਹ ਲੱਭਿਆ ਜਾ ਸਕਿਆ। ਪੰਜਾਬ ਸਰਕਾਰ ਦੇ ਵੱਲੋਂ ਇਸ ਤਰਾਸਦੀ ਦੇ ਉੱਤੇ ਪਰਦਾ ਪਾਉਣ ਲਈ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਦਰਜ FIRs ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਅੰਕੜੇ ਜਿਹੜੇ ਆ ਜੀ ਉਹ ਪੇਸ਼ ਕਰ ਦਿੱਤੇ ਜਾਂਦੇ ਆ। ਇਹ ਵੀ ਕਹਿ ਦਿੱਤਾ ਜਾਂਦਾ ਜੀ ਕਿ ਹੁਣ ਤਾਂ ਸਿਰਫ ਜਿਹੜੇ ਛਡਵਾਉਣ ਵਾਲੇ ਆ ਉਹਨਾਂ ਦੇ ਉੱਤੇ ਹੀ ਕੰਮ ਜਿਹੜਾ ਜੀ ਉਹ ਹੋ ਰਿਹਾ, ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਨਸ਼ਾ ਜਿਹੜਾ ਜੀ ਉਹ ਤਾਂ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ, ਉਹਦਾ ਲੱਕ ਜਿਹੜਾ ਜੀ ਉਹ ਤੋੜ ਦਿੱਤਾ ਗਿਆ। ਜੋ ਲੱਕ ਟੁੱਟਿਆ ਤੇ ਫਿਰ ਜਿਹੜੇ ਓਵਰਡੋਜ਼ ਦੇ ਨਾਲ ਮਰ ਰਹੇ ਨੇ ਉਹ ਕਿੱਥੋਂ ਜਿਹੜਾ ਜੀ ਆ ਰਿਹਾ, ਇਹਦਾ ਕੋਈ ਜਵਾਬ ਦੇਣ ਦੇ ਵਾਸਤੇ ਤਿਆਰ ਨਿਗਾ ਜੀ। ਕੁਝ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਅਕਾਲੀ ਸਮਰਥਕ ਤੇ ਫਾਈਨੈਂਸਰ ਚਰਨਜੀਤ ਗਰਗ ਤੇ ਉਹਦੀ ਪਤਨੀ ਪੂਜਾ ਗਰਗ ਦਾ ਕਤਲ ਹੋ ਗਿਆ ਸੀਗਾ। ਇਹਦੇ ਵਿੱਚ ਨਾਮਜ਼ਦ ਸਾਬਕਾ ਕਾਂਗਰਸੀ ਕੌਂਸਲਰ ਸਣੇ 2 ਜਣਿਆਂ ਨੂੰ ਪੁਲਿਸ ਦੇ ਵੱਲੋਂ ਕਲੀਨ ਚਿੱਟ ਦੇਣ ਦੇ ਵਿੱਚ ਦਿਖਾਈ ਜਿਹੜੀ ਕਾਹਲੀ ਆ ਉਹਦੇ ਤੋਂ ਪੀੜਤ ਪਰਿਵਾਰ ਇਸ ਵੇਲੇ ਖੌਫਜ਼ਦਾ ਹੈ। ਔਰ ਕੇਸ ਦੇ ਵਿੱਚ ਨਾਮਜ਼ਦ 4 ਜਣਿਆਂ ਦੇ ਵਿੱਚੋਂ 2 ਨੂੰ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਆ, ਤੀਜੇ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਪਰਿਵਾਰ ਨੇ ਸੰਗਰੂਰ ਪੁਲਿਸ ਦੀ ਭੂਮਿਕਾ ਦੇ ਉੱਤੇ ਉਂਗਲ ਉਠਾਉਂਦਿਆਂ ਕੇਸ ਦੀ ਜਾਂਚ ਦੇ ਉੱਤੇ ਅਸੰਤੁਸ਼ਟੀ ਜ਼ਾਹਰ ਜਿਹੜੀ ਹੈ ਜੀ ਉਹ ਕੀਤੀ ਆ। ਔਰ ਪੰਜਾਬ ਸਰਕਾਰ ਤੋਂ ਦੂਰੇ ਕਤਲਕਾਂਡ ਦੀ ਜਾਂਚ CBI ਦੀ ਸਿਟਿੰਗ ਜੱਜ ਤੋਂ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਜਿਹੜਾ ਇਹ ਮਾਰਿਆ ਗਿਆ ਸੀਗਾ ਜੀ ਮ੍ਰਿਤਕ, ਉਹਦੇ ਭਰਾ ਕਰਮਜੀਤ ਰਵੀ ਗਰਗ, ਉਹਦੀ ਮਾਂ, ਉਹਦੀ ਭੈਣ ਜਿਹੜੀ ਹੈ ਜੀ ਉਹਨੇ ਪੁਲਿਸ ਦੀ ਭੂਮਿਕਾ ਦੇ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕੇਸ ਦੇ ਵਿੱਚ ਨਾਮਜ਼ਦ 4 ਜਣਿਆਂ ਚੋਂ ਅਜੇ ਤੱਕ ਇੱਕ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਉਹਦੇ ਕੋਲੋਂ ਪੁੱਛ ਪੜਤਾਲ ਹੋਣੀ ਬਾਕੀ ਆ। ਉਦੋਂ ਪਹਿਲਾਂ ਪੁਲਿਸ ਨੇ ਸਾਬਕਾ ਕਾਂਗਰਸੀ ਕੌਂਸਲਰ ਅਨੁਪਮ ਪੋਪੀ ਤੇ ਪ੍ਰਦੀਪ ਕੁਮਾਰ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਸਵਾਲ ਇਹ ਉਠਾਇਆ ਕਿ ਪੁਲਿਸ ਦੇ ਵੱਲੋਂ ਕਲੀਨ ਚਿੱਟ ਦੇਣ ਦੇ ਵਿੱਚ ਕੀਤੀ ਕਾਹਲੀ ਦੇ ਪਿੱਛੇ ਮਜਬੂਰੀ ਕੀ ਸੀਗੀ। ਔਰ ਪਰਿਵਾਰ ਨੇ ਦੋਸ਼ ਲਾਇਆ
इस सियासी दबाव के हेठ पुलिस ने अजिहा जिहड़ा जी वो कीता। और ਜਿਹੜਾ ਮਾਰਿਆ ਗਿਆ ਸੀਗਾ ਜੀ ਉਹਦੀ ਮਾਂ ਨੇ ਇਹ ਗੱਲ ਕਹੀ ਹੈ ਕਿ 2 ਕਤਲ ਹੋਏ ਆ ਤੇ 2 ਛੋਟੇ ਬੱਚੇ ਜਿਹੜੇ ਆ ਜੀ ਉਹ ਅਨਾਥ ਹੋਏ ਆ। ਉਹ ਇਹਨਾਂ ਬੱਚਿਆਂ ਸਣੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਸੰਗਰੂਰ ਦੇ ਉਹਨਾਂ ਨੂੰ ਮਿਲੇ ਸਨ। ਉਹਨਾਂ ਨੇ ਕਿਹਾ ਕਿ ਕੇਸ ਦੇ ਵਿੱਚ ਲੋੜੀਂਦੇ ਚੌਥੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ, ਪਰ ਗ੍ਰਿਫਤਾਰੀ ਤਾਂ ਕੀ ਕਰਨੀ ਸੀ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਆ ਜੀ ਉਹ ਦੇ ਦਿੱਤੀ ਆ। ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਆ ਜੀ ਉਹ ਇਹ ਕਹਿੰਦੇ ਆ ਕਿ ਜਿਹੜੀ SIT ਬਣਾਈ ਗਈ ਸੀਗੀ ਇਹਨੇ ਆਪਣੀ ਪੜਤਾਲ ਕਰਕੇ ਰਿਪੋਰਟ ਜਿਹੜੀ ਅਦਾਲਤ ਦੇ ਵਿੱਚ ਦਾਖਲ ਕਰਤੀ ਹੈ, ਜਿਹਨੂੰ ਪ੍ਰਵਾਨ ਕਰਦਿਆਂ ਹੋਇਆ 2 ਜਾਣਿਆਂ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਸ਼ਮੂਲੀਅਤ ਸ਼ਾਇਦ ਜਿਹੜੀ ਆ ਜੀ ਹੈ ਨਹੀਂ ਗੀ ਇਸ ਪਾਸੇ। ਤੇ ਜਾਂਦੇ ਜਾਂਦੇ ਥੋੜੀ ਛਪਾਰ ਮੇਲੇ ਦੀ ਗੱਲ ਜਿਹੜੀ ਜੀ ਉਹ ਕਰ ਲਈਏ। ਮੰਡੀ ਅਹਿਮਦਗੜ੍ਹ ਦੇ ਨੇੜੇ ਜਿਹੜਾ ਜੀ ਲੱਗਦਾ ਇਹ ਛਪਾਰ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ। ਮੀਂਹ ਜਿਹੜਾ ਜੀ ਉਹਦਾ ਅਸਰ ਛਪਾਰ ਮੇਲੇ ਦੇ ਉੱਤੇ ਦਿਸ ਰਿਹਾ, ਪਰ ਲੋਕ ਫਿਰ ਵੀ ਇਸ ਇਲਾਕੇ ਦੇ ਜਾਂ ਨੇੜੇ ਤੇੜੇ ਤੋਂ ਜਿਹੜੇ ਆ ਜੀ ਇਸ ਮੇਲੇ ਦੇ ਵਿੱਚ ਪਹੁੰਚੇ ਕਾਫੀ ਹੱਦ ਤੱਕ। ਔਰ ਜਿਹੜਾ ਜੀ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਪਹਿਲਾਂ ਨਾਲੋਂ ਮਾਯੂਸ ਨੇ, ਕਿਉਂਕਿ ਅੱਜ ਜਿਹੜੀਆਂ ਜੀ ਕਾਨਫਰੰਸਾਂ ਲਈ ਕੀਤੇ ਪ੍ਰਬੰਧ ਜਿਹੜੇ ਨੇ ਉਹਦੇ ਉੱਤੇ ਮੀਂਹ ਨੇ ਪਾਣੀ ਜਿਹੜਾ ਉਹ ਫੇਰ ਦਿੱਤਾ। ਜਿਹੜੇ ਆਗੂ ਨੇ ਉਹ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਕਰ ਰਹੇ ਆ। ਸੱਤਾਧਾਰੀ ਜਿਹੜੀ ਧਿਰ ਹੈ ਜੀ ਕਾਂਗਰਸ, ਉਹ ਹੁਣ ਜਿਹੜੀ ਹੋਣ ਵਾਲੀ ਕਾਨਫਰੰਸ ਹੈ ਉਹਨੂੰ ਅਹਿਮਦਗੜ੍ਹ ਧੂਲਕੋਟ ਰੋਡ ਸਥਿਤ ਜਿਹੜਾ ਇੱਕ ਪੈਲਸ ਹੈ ਉਹਦੇ ਵਿੱਚ ਕੀਤਾ ਜਾਊਗਾ। ਅਕਾਲੀ ਦਲ ਨੂੰ ਆਪਣੀ ਕਾਨਫਰੰਸ ਦੇ ਵਾਸਤੇ ਮੇਲੇ ਵਾਲੀ ਥਾਂ ਤੋਂ ਘੱਟੋ ਘੱਟ 7-8 ਕਿਲੋਮੀਟਰ ਦੂਰ ਲੁਧਿਆਣਾ ਮਲੇਰਕੋਟਲਾ ਰੋਡ ਦੇ ਉੱਤੇ ਪੈਲਸ ਕਿਰਾਏ ਦੇ ਉੱਤੇ ਲੈਣਾ ਪਿਆ। ਕਾਨਫਰੰਸਾਂ ਦੀ ਥਾਂ ਜਿਹੜੀ ਹੈ ਜੀ ਉਹ ਬਦਲਣ ਕਰਕੇ ਪੁਲਿਸ ਨੂੰ ਵੀ ਨਵੇਂ ਸਿਰਿਓਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਜੀ ਉਹ ਕਰਨੇ ਪੈ ਰਹੇ ਆ। ਪਹਿਲਾਂ ਮੁੱਖ ਮੰਤਰੀ ਹੋਰਾਂ ਦੀ ਆਮਦ ਦਾ ਐਲਾਨ ਕੀਤਾ ਗਿਆ ਸੀਗਾ, ਪਰ ਹੁਣ ਜਿਹੜਾ ਜੀ ਇਹ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਜਿਹੜਾ ਜੀ ਉਹ ਨਹੀਂ ਜਾਣਗੇ। ਇੱਥੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਪਹੁੰਚਣਗੇ। ਤੀਜੀ ਧਿਰ ਦੀ ਜਿਹੜੀ ਕਾਨਫਰੰਸ ਆ ਉਹਦੇ ਬਾਰੇ ਤਾਂ ਬਹੁਤਾ ਨਹੀਂ ਅਜੇ ਪਤਾ ਲੱਗਿਆ ਕਿ ਉਹ ਕਾਨਫਰੰਸ ਕਰਨਗੇ ਜਾਂ ਜਿਹੜਾ ਜੀ ਉਹ ਨਹੀਂ। ਵੈਸੇ ਜਿਸ ਤਰੀਕੇ ਦਾ ਮੀਂਹ ਹੈ ਇਸ ਵੇਲੇ, ਜੋ ਹਾਲਾਤ ਜਿਹੜੇ ਦੀ ਬਣੇ ਹੋਏ ਆ, ਉਹ ਕਾਨਫਰੰਸਾਂ ਇਸ ਮੀਂਹ ਦੀ ਭੇਟ ਜਿਹੜਾ ਜੀ ਉਹ ਚੜ੍ਹ ਜਾਣ ਦੇ ਆਸਾਰ ਨੇ। ਲੋਕ ਜਿਹੜੇ ਆ ਜੀ ਉਹ ਭਿੱਜਦੇ ਭਜਾਉਂਦੇ ਇਸ ਏਰੀਏ ਦੇ ਵਿੱਚ ਜ਼ਰੂਰ ਜਿਹੜਾ ਜੀ ਉਹ ਪਹੁੰਚ ਰਹੇ ਆ ਜਿੱਥੇ ਕਿ ਗੁੱਗੇ ਦੀ ਪੂਜਾ ਜਿਹੜੀ ਉਹ ਕੀਤੀ ਜਾਂਦੀ ਹੈ। ਇਹ ਸੰਦੀ ਕੁਝ ਅਹਿਮ ਗੱਲਾਂ ਬਾਤਾਂ। ਉਮੀਦ ਹੈ ਇਸ ਗੱਲ ਦੀ ਕਿ ਜਿਹੋ ਜਿਹੀ ਵਾਰਨਿੰਗ ਹੈ ਉਹਦੇ ਤੋਂ ਸੁਰੱਖਿਅਤ ਪੰਜਾਬ ਜਿਹੜਾ ਜੀ ਉਹ ਰਹੂਗਾ। ਔਰ ਹੜ੍ਹਾਂ ਵਾਲੀ ਗੱਲ ਜਿਹੜੀ ਕਹੀ ਜਾ ਰਹੀ ਹੈ ਜਿਹਦੇ ਵਿੱਚ ਕੁਝ ਡਿਸਟ੍ਰਿਕਟ ਪ੍ਰਭਾਵਿਤ ਸਿੱਧੇ 8 ਦੇ ਕਰੀਬ ਜਿਹੜਾ ਜੀ ਉਹ ਹੋਣਗੇ ਕਿ ਉਹ ਜਿਹੜਾ ਠੀਕ ਠਾਕ ਰਹਿਣਗੇ। ਬਹੁਤ ਮਿਹਰਬਾਨੀ, ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਤੇ ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ। ਤੇ ਇੱਦਾਂ ਹੀ ਹੁਣ ਅਸੀਂ ਲੈਂਦੇ ਇਜਾਜ਼ਤ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।